अस्सलाम वालेकुम सत श्री अकाल। एक पिंड पंजाब दा चैनल की टीम अज एक पिंड विच पहुंची है जी, जिहदा नंबर है 518 गोबिंदगढ़। ਇਹਦੇ ਵਿੱਚ ਜੀ ਅਸੀਂ ਇੱਕ ਬਜ਼ੁਰਗਾਂ ਦੇ ਨਾਲ ਮੁਲਾਕਾਤ ਕਰਨੀ ਹੈ। ਉਹਨਾਂ ਕੋਲ ਉਹਨਾਂ ਦੇ ਹਾਲਾਤ ਜ਼ਿੰਦਗੀ ਦੇ ਬਾਰੇ ਪੁੱਛਦੇ ਹਾਂ ਕਿ 1947 ਤੋਂ ਪਹਿਲੇ ਉਹ ਕਿਹੜੇ ਚੜ੍ਹਦੇ ਪੰਜਾਬ ਦੇ ਕਿਹੜੇ ਪਿੰਡ ਵਿੱਚ ਰਹਿੰਦੇ ਸੀ, ਤਹਿਸੀਲ ਉਹ ਜ਼ਿਲ੍ਹਾ ਕੀ ਸੀ, ਜਦੋਂ ਇਹ ਉੱਥੋਂ ਉੱਠ ਕੇ ਆਏ ਇਹਨਾਂ ਦੀ ਉਮਰ ਉਦੋਂ ਕਿੰਨੀ ਸੀਗੀ, ਇਹ ਸਾਰੀਆਂ ਗੱਲਾਂ ਬਾਤਾਂ ਜੀ ਇਹਨਾਂ ਨਾਲ ਸਾਂਝੀਆਂ ਕਰਦੇ। ਅਸਲਾਮ ਵਾਲੇਕੁਮ ਜੀ। वालेकुम सलाम रहमत खुदा दी। ਬਾਬਾ ਜੀ ਕੀ ਹਾਲ ਚਾਲ ਆ? शुक्र अल्हम्दुलिल्लाह। ਆਪਣਾ ਨਾਮ ਦੱਸੋ ਜੀ। गुलाम सन ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਸੀ? झंडा ਝੰਡਾ जी। ਇਕੱਲਾ ਹੀ ਝੰਡਾ? हाँ ਦਾਦਾ ਜੀ ਦਾ ਨਾਮ ਦਾ ਵੀ ਪਤਾ? नूरन ਨੂਰ ਅਹਿਮਦ। ਆਪਣੀ ਕਿਹੜੀ ਬਰਾਦਰੀ ਆ? राई। ਅੱਛਾ, ਕੌਮ ਤੁਹਾਡੀ ਰਾਈ ਆ। ਗੋਤ ਦਾ ਵੀ ਪਤਾ ਹੈ? हाँ ਕਿਹੜੀ ਆ साड़ी वो ਗੋਤ? लहू। ਲਹੂ। हम्म। ਅੱਛਾ, ਇੰਡੀਆ ਦੇ ਕਿਹੜੇ ਆਪਣੇ ਪਿੰਡ ਵਿੱਚ ਰਹਿੰਦੇ ਸੀ ਤੁਸੀਂ, ਤੇ ਤੁਹਾਡੀ ਤਹਿਸੀਲ ਉਹ ਜ਼ਿਲ੍ਹਾ ਕਿਹੜਾ ਸੀ? ਰਹਿੰਦੇ ਸਾਂ ਕਲੇਰਾਂ 'ਚ। ਕਲੇਰਾਂ 'ਚ? ਹਾਂ ਅੱਛਾ ਜੀ। ਤੇ ਧਾਰੀਵਾਲ ਸ਼ਹਿਰ ਸੀ। ਧਾਰੀਵਾਲ? ਧਾਰੀਵਾਲ ਸ਼ਹਿਰ ਸੀ, ਅੱਛਾ ਜੀ। ਉੱਥੇ ਹੀ ਥਾਣਾ ਸੀ। ਥਾਣਾ ਵੀ ਉਹੀ ਸੀ? ਹਾਂ ਤਹਿਸੀਲ ਕਿਹੜੀ ਸੀ? ਗੁਰਦਾਸ ਬਟਾਲਾ ਸੀ ਤਹਿਸੀਲ। ਬਟਾਲਾ ਹਾਂ। ਤੇ ਜ਼ਿਲ੍ਹਾ ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ। ਆਪਣੀ ਉਮਰ ਕਿੰਨੀ ਸੀ ਉਦੋਂ? ਸਨ 25 ਦੀ ਪੈਦਾਇਸ਼ ਆ। ਅੱਛਾ, 92-93 ਸਾਲ ਹੋ ਗਏ ਹੁਣ। ਮਾਸ਼ਾਅੱਲਾ ਮਾਸ਼ਾਅੱਲਾ। ਫਿਰ ਤਾਂ ਤੁਹਾਨੂੰ ਵਾਹਵਾ ਹੀ ਗੱਲਾਂ ਬਾਤਾਂ ਯਾਦ ਹੋਣੀਆਂ ਉੱਥੋਂ ਦੀਆਂ। ਬੜੀਆਂ ਸੁਣਾਓ ਫਿਰ ਕਿਹੜੀਆਂ ਗੱਲਾਂ ਬਾਤਾਂ ਯਾਦ ਆ? ਗੱਲਾਂ ਬਾਤਾਂ ਉੱਥੇ ਇਹੋ ਹੀ ਯਾਦ ਆ ਹੂੰ। ਵੀ ਜਦੋਂ ਅਸੀਂ ਉੱਥੇ ਬੈਠੇ ਸੀ। ਅੱਛਾ, ਆਪਾਂ ਪਹਿਲੇ ਗੱਲਾਂ ਬਾਤਾਂ ਕਰਨੀਆਂ ਜਦੋਂ ਅਜਾੜਾ ਪਿਆ, ਉਹ ਤੋਂ ਪਹਿਲਾਂ ਦੀਆਂ। ਆਹ ਵੀ ਪਹਿਲੇ ਉੱਥੇ ਆਪਣਾ ਕੀ ਹਿਸਾਬ ਕਿਤਾਬ ਸੀ, ਰਹਿਣ ਸਹਿਣ ਕਿਦਾਂ ਸੀ? ਉੱਥੇ ਆਪਣਾ ਰਹਿਣ ਸਹਿਣ ਇਦਾਂ ਸੀ, ਹਾਂ। ਜਦੋਂ ਰੌਲਾ ਪਿਆ ਏ। ਰੋਲੇ ਤੋਂ ਪਹਿਲਾਂ? ਰੌਲੇ ਤੋਂ ਪਹਿਲਾਂ ਪਹਿਲਾਂ ਹੀ। ਦੱਸੋ ਕਿਦਾਂ ਰਹਿਣ ਸਹਿਣ ਸੀ? ਪਹਿਲਾਂ ਉੱਥੇ ਅਸੀਂ ਜ਼ਿਮੀਂਦਾਰੀ ਕਰਦੇ ਸੀ। ਅੱਛਾ, ਆਹ, ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀ? ਆਲੇ ਦੁਆਲੇ ਹੈਗੇ ਸੀ ਵੱਡੇ ਕਲੇਰ, ਵੱਡੇ ਕਲੇਰ? ਮੂਲੇ ਚੱਕ, ਅੱਛਾ। ਲੇਲਾਂ, ਹੂੰ। ਧਾਰੀਵਾਲ ਸ਼ਹਿਰ, ਅੱਛਾ ਜੀ। ਬੀਜੀਪੁਰ। ਅੱਛਾ ਜੀ। ਆਹੀ ਇਦਾਂ ਆਪਣੇ ਪਿੰਡ 'ਚ ਕਿਹੜੀ ਕਿਹੜੀ ਬਰਾਦਰੀ ਬੈਠੀ ਸੀ? ਬਹੁਤੇ ਤੇ ਸਿੱਖ ਹੀ, ਦੋ ਘਰ ਸੀ ਰਾਈਆਂ ਦੇ ਉੱਥੇ। ਅੱਛਾ, ਬਹੁਤੇ ਸਿੱਖ ਸੀਗੇ, ਦੋ ਘਰ ਤੁਹਾਡੇ ਇਕੱਲੇ ਰਾਈਆਂ ਦੇ ਸੀਗੇ? ਰਾਈਆਂ ਦੇ ਦੋ। ਮੁਸਲਮਾਨਾਂ 'ਚੋਂ ਰਾਈਆਂ ਦੇ ਦੋ ਹੀ ਘਰ ਸੀਗੇ? ਹਾਂ। ਹੋਰ ਕੋਈ ਨਹੀਂ ਸੀਗਾ? ਹੋਰ ਜਲਾਇਆਂ ਦੀ ਪੱਤੀ ਸੀ ਇੱਕ ਸਾਲ ਦੀ। ਜਲਾਇਆਂ ਦੀ ਪੱਤੀ ਸੀਗੀ? ਹਾਂ। ਅੱਛਾ। ਤੇ ਮੋਚੀ ਸੀਗੇ, ਉਹ ਵੀ ਮੁਸਲਮਾਨ ਸੀਗੇ? ਉਹ ਵੀ ਮੁਸਲਮਾਨ ਸੀ। ਅੱਛਾ। ਸਿੱਖ ਜਿਹੜੇ ਰਹਿੰਦੇ ਸੀਗੇ ਉਹਨਾਂ ਦੇ ਨਾਂ ਯਾਦ ਆ? ਹਾਂ ਯਾਦ। ਦੱਸੋ। ਅਮਰ ਸਿੰਘ, ਅਮਰ ਸਿੰਘ? ਰੁਲਦਾ, ਰੋਂਦਾ? ਰੁਲਦਾ ਰੁਲਦਾ। ਰੁਲਦਾ। ਹਾਂ। ਅੱਛਾ। ਤੇ ਹੋਰ ਕਸੀਟਾ। ਸੀਟਾ? ਹਾਂ। ਇਹ ਹਿੰਦੂ ਸੀਗਾ ਸਿੱਖ ਸੀ? ਗੰਗਾ, ਗੰਗਾ ਸਿੰਘ, ਅੱਛਾ। ਜੱਗੂ। ਜੱਗੂ ਸਿੰਘ? ਹਾਂ ਜੱਗੂ ਅੱਛਾ। ਸਿੰਘ। ਅੱਛਾ। ਇਦਾਂ ਦੇ ਨਾਂ ਬਹੁਤ ਯਾਦ ਨੇ ਅਜੇ ਵੀ ਤੇ ਸਾਨੂੰ। ਆਪਣਾ ਕੋਈ ਬੇਲੀ ਵੀ ਸੀਗਾ ਉੱਥੇ? ਹਾਂ ਸਾਰੇ ਬੇਲੀ ਸੀ, ਬਰਾਦਰੀ ਤਰ੍ਹਾਂ ਵਰਤਦੇ ਹਾਂ। ਆਪਣੇ ਯਾਰ ਬੇਲੀ ਦਾ ਕਿਸੇ ਦਾ ਨਾਂ ਯਾਦ ਆ? ਹਾਂ ਕਿਹਦਾ, ਕੀ ਦੱਸੋ? ਵੀਰੂ, ਬੀਰੂ? ਵੀਰੂ। ਬੀਰੂ ਸਿੰਘ? ਹਾਂ ਅੱਛਾ। ਗੁਰਾ, ਅੱਛਾ। ਰਤਨ। ਰਤਨ? ਹਾਂ ਇਹ ਉਹਨਾਂ ਤੁਹਾਡੇ ਬੇਲੀ ਸੀਗੇ? ਇਹ ਸਾਡੇ ਬੇਲੀ। ਉਹ ਮੈਂ ਉਦੋਂ ਕੁਛ ਛੋਟਾ ਸਾਂ ਤੇ ਨਾਲ ਲੈ ਜਾਂਦੇ ਹੁੰਦੇ ਸੀ ਜ਼ੋਰ ਕਰਨ। ਕਬੱਡੀ ਕਬੁੱਡੀ ਲਈ? ਨਹੀਂ ਆ ਜ਼ੋਰ ਕਰਨ, ਘੋਲਣ ਵਾਸਤੇ। ਘੋਲ ਲਈ? ਹਾਂ। ਕੁਸ਼ਤੀਆਂ ਕਸ਼ਤੀਆਂ ਜਿਹੜੀਆਂ ਕਰਦੇ ਹੁੰਦੇ ਆ? ਹਾਂ ਉਹ ਨਾਲ ਲੈ ਅੱਛਾ, ਜਾਂਦੇ। ਨਾਲ ਲੈ ਜਾਂਦੇ ਹੁੰਦੇ ਸੀਗੇ? ਹਾਂ। ਫਿਰ ਉਹਨਾਂ ਨਾਲ ਕਿਦਾਂ ਦਾ ਸੀ ਵਸੇਵ ਆਪਣਾ? ਮੁਸਲਮਾਨਾਂ ਦੇ ਘਰ ਵੀ ਥੋੜੇ ਸੀਗੇ? ਹਾਂ ਸਾਡਾ ਸੇਵਾ ਉਹਨਾਂ ਨਾਲ ਬਹੁਤ ਸੀ। ਅੱਛਾ। ਉਹਨਾਂ ਕੋਲ ਹਾਂ ਜ਼ਮੀਨ ਫਿਰ ਗਹਿਣੇ ਬਾਬਾ ਲੱਦੀ ਸੀ। ਅੱਛਾ ਜੀ। ਹਾਂ। ਯਾਨੀ ਕੋਈ ਫਰਕ ਨਹੀਂ ਸੀ ਪਾਉਂਦੇ ਵੀ ਇਹ ਮੁਸਲਮਾਨ ਆ? ਨਹੀਂ ਇੰਨਾ ਕੁ ਤੇ ਫਰਕ ਹੈ ਸੀ। ਉਹ ਗੁਰਦੁਆਰੇ ਸਾਡੀ ਮਸਜਿਦ ਨਹੀਂ, ਸੀ। ਉਹ ਤਾਂ ਇੱਕ ਮਜ਼ਹਬ ਦੀ ਵੰਡ ਤਾਂ ਵੱਖਰੀ ਹੁੰਦੀ ਆ। ਹਾਂ। ਇੱਕ ਆਮ ਜਿਹੜਾ ਰਹਿਣ ਸਹਿਣ ਸੀ, ਮਹੱਲੇਦਾਰੀਆਂ ਹੁੰਦੀਆਂ, ਆਹੋ ਉਹ ਠੀਕ ਠਾਕ। ਉਹਦੇ ਵਿੱਚ ਕੋਈ ਨਹੀਂ ਸੀ ਐਡਾ। ਤੇ ਉਹ ਆਪਣਾ ਤੁਹਾਡੀ ਦੱਸਦੇ ਕਿ 20-22 ਸਾਲ ਉਮਰ ਸੀਗੀ ਉਦੋਂ, ਤੇ ਉਹਦੇ ਵਿੱਚ ਫਿਰ ਤੁਸੀਂ ਸਕੂਲੇ ਵੀ ਜਾਂਦੇ ਹੁੰਦੇ ਸੀ? ਨਹੀਂ ਨਹੀਂ ਗਏ ਸਕੂਲੇ? ਨਾ ਅੱਛਾ। ਸਕੂਲੇ ਗਏ ਹੀ ਨਹੀਂ। ਗਏ ਨਹੀਂ ਹੈਗੇ, ਪੜ੍ਹੇ ਹੀ ਨਹੀਂ ਹੈਗੇ? ਅੱਛਾ। ਅਰਬੀ ਕੋਈ ਥੋੜੀ ਜਿਹੀ। ਕੋਈ ਗੱਲਾਂ ਬਾਤਾਂ ਯਾਦ ਆ ਕਰੋ, ਦੱਸੋ ਸਾਨੂੰ ਕੋਈ ਉੱਥੇ ਕੋਈ ਸ਼ੁਗਲ ਮੇਲੇ ਦੀਆਂ ਗੱਲਾਂ ਬਾਤਾਂ, ਕੋਈ ਮੇਲਾ ਮੂਲਾ ਦੇਖਣ ਜਾਂਦੇ ਹੋਵੋਗੇ ਹੋਰ? ਉੱਥੇ ਪਰੇ ਵਿਸਾਖੀ ਲੱਗਦੀ ਸੀ, ਲੇਲੀ। ਲੇਲੀ? ਲੇਲੀ ਅੱਛਾ। ਵਿਸਾਖੀ ਲੱਗਦੀ ਸੀ, ਉੱਥੇ ਅਸੀਂ ਜਾਂਦੇ ਹੁੰਦੇ ਹਾਂ ਵੇਖਣ। ਅੱਛਾ। ਤੇ ਉੱਥੇ ਸ਼ੁਗਲ ਮੇਲਾ ਵੇਖਣ। ਕੀ ਸ਼ੁਗਲ ਮੇਲਾ ਹੁੰਦਾ ਸੀ ਉੱਥੇ? ਉੱਥੇ ਸ਼ੁਗਲ ਮੇਲਾ ਇਹ ਹੋਏ ਵੀ ਭਾਂਗੜੇ ਪੈਂਦੇ ਸੀ। ਭੰਗੜੇ ਪੈਂਦੇ ਸੀ? ਹਾਂ ਅੱਛਾ। ਇਹ ਪਿੰਡ ਦਾ ਵੀ ਭਾਂਗੜਾ ਚਲੇ ਗਿਆ, ਉੱਥੇ ਦਾ ਆ ਗਿਆ, ਉੱਥੇ ਦਾ ਆ ਗਿਆ। ਤੁਸੀਂ ਵੀ ਕੋਈ ਅੱਡੀਆਂ ਉੱਡੀਆਂ ਮਾਰ ਲੈਂਦੇ ਸੀ ਕਿ ਨਹੀਂ? ਨਹੀਂ ਵਹੀਂ ਉਦੋਂ ਅਜੇ ਅੱਡੀਆਂ ਮਾਰਨ ਵਾਲੇ ਨਹੀਂ ਸਨ।
22 ਸਾਲ ਦੀ ਉਮਰ ਦੇ ਵਿੱਚ ਬੰਦਾ ਆਹੋ ਉਹ ਜਾਂਦੇ ਜਵਾਨ ਹੁੰਦਾ ਆ। ਜਾਂਦੇ ਹਨ ਨਾਲ ਤੇ ਜਾਂਦੇ ਸਨ। ਤੇ ਇਸੇ ਉਮਰ 'ਚ ਵੱਜਦੀਆਂ ਅੱਡੀਆਂ, ਹੋਰ ਕਦੋਂ ਵੱਜਣੀਆਂ, ਬੁੱਢੇ ਹੋਏ? ਉਹ ਫਿਰ ਸਿਆਣੇ ਜਿਹੜੇ ਸੀ ਨਾ ਮੁੰਡੇ, ਅੱਛਾ ਉਹ ਚੰਗੇ ਚੰਗੇ ਅੱਛਾ, ਉਹ ਫਿਰ ਪਾਉਂਦੇ ਸੀ ਨਾ। ਅਸੀਂ ਅਜੇ ਉਦੋਂ ਇਸ ਕਾਬਲ ਨਹੀਂ ਸੀ ਹੈਗੇ। ਤੁਸੀਂ ਤਾੜੀਆਂ ਤੋੜੀਆਂ ਮਾਰਨ ਵਾਲਿਆਂ 'ਚ ਹੋਣੇ ਆ। ਹਾਂ ਅੱਛਾ, ਇਹ ਮੇਲਾ ਲੱਗਦਾ ਸੀ। ਹੋਰ ਸਿੱਖਾਂ ਦੇ ਵਿੱਚ ਰਹਿੰਦੇ ਆ, ਉੱਥੇ ਉਹਨਾਂ ਦੇ ਵਿਆਹਾਂ ਸ਼ਾਦੀਆਂ ਦਾ ਮਾਹੌਲ ਕਿਦਾਂ ਹੁੰਦਾ ਸੀ? ਵਿਆਹਾਂ ਸ਼ਾਦੀਆਂ ਦੇ ਵਿੱਚ ਨੇਂਦਾ ਭਾਜੀ ਅਸੀਂ ਵੀ ਪਾਉਂਦੇ ਸਾਂ। ਅੱਛਾ, ਤੁਸੀਂ ਵੀ ਪਾਉਂਦੇ ਹੁੰਦੇ ਉਹ ਸੀ? ਵੀ ਪਾਉਂਦੇ। ਉਹ ਵੀ ਪਾਉਂਦੇ ਹੁੰਦੇ ਸੀ। ਹਾਂ ਅੱਛਾ, ਬਿਲਕੁਲ ਠੀਕ ਠਾਕ ਕੀ ਵਾ। ਸ਼ੁਗਲ ਮੇਲੇ ਲੱਗਦੇ ਹੁੰਦੇ ਸੀਗੇ? ਸ਼ੁਗਲ ਮੇਲੇ ਉੱਥੇ ਹੋਰ ਕਾਹਦੇ ਲੱਗਣੇ ਸੀ? ਨਹੀਂ, ਵਿਆਹਾਂ ਸ਼ਾਦੀਆਂ ਸ਼ੁਗਲ ਮੇਲੇ ਹੀ ਹੁੰਦੇ ਆ। ਹੋਲੀਆਂ ਹੁੰਦੀਆਂ ਸੀ। ਹੋਲੀਆਂ ਨੂੰ ਉਹ 8 ਦਿਨ ਰਹਿੰਦੀਆਂ ਸੀ। ਕੀ ਚੀਜ਼? ਹੋਲੀਆਂ, ਅੱਛਾ, ਉਹ ਕੀ ਹੁੰਦੀਆਂ? ਉਹਨੂੰ ਹੋਲੀਆਂ ਬੋਲਦੇ ਸੀ। ਅੱਛਾ, 8 ਦਿਨ ਉਹ ਰਹਿੰਦੀਆਂ ਸੀ। ਜਾਂ ਕਿਨੇ ਕੰਜਰੀ ਲੈ ਆਉਣੀ ਪਿੰਡ, ਹਾਂ, ਜਾਂ ਨਕਲੀਏ ਲੈ ਆਉਣੇ। ਹੂੰ, ਉਹ ਫਿਰ 8 ਦਿਨ ਰੱਖਣੇ, ਆਖਣਾ ਇਹ ਹੋਲੀਆਂ ਨੇ। ਅੱਛਾ। ਨਕਲੀਏ ਦਾ ਕੋਈ ਮਸ਼ਹੂਰ ਦਾ ਨਾਂ ਉੱਥੇ ਦਾ ਯਾਦ ਆ? ਨਹੀਂ, ਮੈਨੂੰ ਨਹੀਂ ਯਾਦ ਉਹਨਾਂ ਦਾ ਨਾਮ। ਅੱਛਾ ਅੱਛਾ, 8 ਦਿਨ ਉਹ ਫਿਰ ਹੋਲੀਆਂ ਰੱਖਦੇ ਹੁੰਦੇ ਸੀ? 8 ਦਿਨ ਉਹ ਹੋਲੀਆਂ ਰਹਿਣੀਆਂ। ਅੱਛਾ, ਉਹ ਉੱਥੇ ਬਸ ਉਹ ਦੁਪਹਿਰ ਨੂੰ ਆਖਰ 9-10 ਵਜੇ ਤੋਂ ਰੱਖ ਕੇ ਤੇ ਸ਼ਾਮ ਤੱਕ। ਉਹ ਰਿਕਾਰਡ ਵੀ ਲਾਉਂਦੇ ਹੁੰਦੇ ਸੀ ਮੰਜੇ ਤੇ ਰੱਖ ਕੇ ਛੱਤ ਤੇ, ਉਹ ਇੱਕ ਤਵੇ ਜੇ ਚੱਲਦੇ ਹੁੰਦੇ ਸੀ ਉਦੋਂ, ਆਹੋ ਉਹ ਵੀ ਲਾਉਂਦੇ ਉਹ ਵੀ ਲਾਉਂਦੇ ਹੁੰਦੇ ਸੀ? ਲਾਉਂਦੇ। ਅੱਛਾ, ਕਿਸੇ ਦੀ ਬਰਾਤ ਨਾਲ ਵੀ ਗਏ ਸੀ ਉੱਥੇ? ਸਿੱਖਾਂ ਦੀ ਨਾ ਆਹੋ, ਕਿ ਅਸੀਂ ਤਾਂ ਨਹੀਂ ਸੰਗੇ। ਬਜ਼ੁਰਗ ਗਏ ਸੀ? ਆਹੋ ਉਹ ਭਾਵੇਂ ਗਏ, ਹੁਣ ਅਸੀਂ ਨਹੀਂ ਸੰਗੇ। ਅੱਛਾ, ਤੇ ਮੈਨੂੰ ਇਹ ਦੱਸੋ ਵੀ ਜਦੋਂ ਉਜਾੜਾ ਪਿਆ ਉਦੋਂ ਤੁਹਾਨੂੰ ਕੀ ਕੀ ਪਤਾ ਆ? ਜਦੋਂ ਜਾੜਾ ਪਿਆ ਉਦੋਂ ਸਾਨੂੰ ਇਹ ਪਤਾ ਵੀ ਪਹਿਲਾਂ 8 ਪੈਰ ਤੇ ਰਿਹਾ ਸੀ ਪਾਕਿਸਤਾਨ। ਥੋੜੇ ਉੱਚੀ ਬੋਲਣਾ। 8 ਪੈਰ ਤੇ ਰਿਹਾ ਸੀ ਪਾਕਿਸਤਾਨ, ਅੱਛਾ ਤੇ ਉਹਨਾਂ ਦੇ ਛਿੱਕੇ ਛੁੱਟ ਗਏ ਸੀ। ਅੱਛਾ ਜੀ। ਉਹ ਜਦੋਂ ਜੈਸਾ ਕਿ ਪਾਸਿਓਂ ਚੜਿਆ ਨਾ, ਹੂੰ ਤੇ ਉਹ ਆਂਦੇ ਵੀ ਇਹ ਕੋਈ ਆਂਦਾ ਸੀ ਸਿੱਖਾਂ ਦਾ ਵਾ ਤੇ ਕੋਈ ਆਂਦਾ ਸੀ ਮੁਸਲਮਾਨਾਂ ਦਾ। ਹੂੰ ਤੇ ਉਹ ਉਹਨਾਂ ਆਖਿਆ ਵੀ ਜੇ ਇਹ ਹੋਇਆ ਮੁਸਲਮਾਨਾਂ ਦਾ ਤੇ ਤੁਸੀਂ ਅੱਗੇ ਹੋ ਜਿਓ, ਜੇ ਸਿੱਖਾਂ ਦਾ ਹੋ ਗਿਆ ਤੇ ਅਸੀਂ ਫਿਰ ਅੱਗੇ ਹੋ ਅਸੀਂ ਅੱਗੇ ਗਏ। ਹੋ ਜਾਾਂਗੇ। ਹਾਂ, ਠੀਕ ਹੈ, ਸਲਾਹ ਇਹ ਕਰ ਲਈ ਸੀ। ਸਲਾਹ ਇਹ ਕਰ ਲਈ ਹੈ। ਤੇ ਉਹ ਜੋ ਤੁਹਾਡੇ ਪਿੰਡ ਵਾਲੇ ਸੀ, ਦਾ ਮਤਲਬ ਉਹਨਾਂ ਨੇ ਤੁਹਾਡਾ ਸਾਥ ਦਿੱਤਾ ਆ? ਆਹੋ ਸਾਥ ਦਿੱਤਾ ਨਾ। ਅੱਛਾ, ਹਾਂ। ਕੋਈ ਨੁਕਸਾਨ ਨਹੀਂ ਹੋਣ ਦਿੱਤਾ? ਨਹੀਂ, ਨੁਕਸਾਨ ਕੋਈ ਨਹੀਂ ਹੋਇਆ। ਹੂੰ, ਤੇ ਉੱਥੇ ਇੱਕ ਨਾ ਮੋਚਣ ਸੀਗੀ। ਅੱਛਾ ਉਹ ਪਿੰਡ 'ਚ ਉਹਨੇ ਨਿਕਾਹ ਕੀਤਾ ਸੀ ਮੋਚੀ ਨਾਲ। ਅੱਛਾ ਜੀ। ਉਹ ਆਖਣ ਲੱਗੀ ਵੀ ਅਸਾਂ ਤੇ ਨਹੀਂ ਜਾਣਾ, ਮੇਰੇ ਤੇ ਮਾਪੇ ਨੇ। ਹੂੰ ਅਸੀਂ ਆਖਿਆ ਤੂੰ ਫਿਰ ਰਹੋ, ਤੇ ਅਸੀਂ ਤੇ ਜਾਂਦੇ ਹਾਂ। ਅੱਛਾ ਅਸੀਂ ਤੇ ਫਿਰ ਸਾਡੇ ਪਿੰਡ ਦਾ ਇੱਕ ਜ਼ਿਲ੍ਹਾ ਸੀ ਅੰਮ੍ਰਿਤਸਰ, ਅੱਛਾ ਜੀ। ਉਹਨੇ ਫਿਰ ਗੱਡੀਆਂ ਖੜੀਆਂ 3-4 ਅੱਛਾ ਜੀ, ਫੌਜੀ। ਫੌਜੀ। ਉਹਨੇ ਫਿਰ ਸਾਨੂੰ ਚੜਾ ਕੇ ਤੇ ਲਿਆਂਦਾ, ਅੱਛਾ, ਪਿੰਡੋਂ ਪਿੰਡੋਂ ਚੜਾ ਕੇ ਤੇ ਬਟਾਲੇ ਲਿਆਤਾ। ਪਿੰਡੋਂ ਚੜਾ ਕੇ ਬਟਾਲੇ ਲਿਆਂਦਾ 3 ਗੱਡੀਆਂ ਦੇ ਵਿੱਚ? 5-4 ਸੀ। ਅੱਛਾ, 5-4 ਗੱਡੀਆਂ ਸੀਗੀਆਂ। ਹਾਂ, ਠੀਕ ਆ। ਉਹ ਅਸੀਂ ਭੱਜ ਕੇ ਨਾ, ਉਹ ਡਰਦੇ ਮਾਰੇ ਹਾਂ। ਤੇ ਭੱਜ ਕੇ ਤੇ ਆਣ ਕੇ ਗੱਡੀਆਂ 'ਚ ਬੜੇ। ਹੂੰ, ਤੇ ਨਾਂਗਾ ਅਫਸਰ ਸੀ ਫੌਜ ਦਾ। ਅੱਛਾ ਜੀ। ਨਾਗਾ, ਇਹ ਬੜਾ ਨਾਂ ਸੁਣਿਆ ਜੀ ਨਾਗੇ ਅਫਸਰ ਦਾ। ਹਾਂ। ਬੜਾ ਕਹਿੰਦੇ ਸਹੀ ਬੰਦਾ ਸੀਗਾ। ਬੱਲੇ ਬੱਲੇ ਬੱਲੇ, ਉਹ ਨਾ ਪਿੰਡ ਜਾਂਦਿਆਂ ਸਾਰੀ ਹਾਂ। ਪਿੰਡ ਦੀ ਗੁੱਟ ਤੇ ਕੰਬ ਬੜਾ ਤਗੜਾ ਸੀ। ਅੱਛਾ ਜੀ। ਉਹਦੇ ਤੇ ਉੱਤੇ ਤੁਹਾਡੇ ਵਰਗਾ ਜਵਾਨ ਬੰਦਾ ਇੱਕ ਚੜਾ ਕੇ, ਹੂੰ ਇੰਨਾ ਉਹਦਾ ਮੂੰਹ ਤੇ ਗੋਲੀਆਂ ਵਿੱਚ ਸੁੱਟ ਕੇ ਹੂੰ ਆਖਣ ਲੱਗਾ, ਜਨ ਮੁਸਲਮਾਨ ਕਿਸੇ ਨੂੰ ਕੁਛ ਆਖਿਆ ਮੈਂ ਪਿੰਡ ਜਿਹੜਾ ਇੰਜ ਕਰ ਦਾਂਗਾ ਜੀ ਵਾਹਣ ਵਾਇਆ ਹੁੰਦਾ। ਗੱਡੀ ਲੈ ਕੇ ਕਹਿੰਦੇ ਫਿਰਦਾ ਹੁੰਦਾ ਸੀ ਉਹ? ਆਹੋ। ਅੱਛਾ। ਉਹ ਫਿਰ ਅਸੀਂ ਭੱਜ ਕੇ ਤੇ ਗੱਡੀਆਂ 'ਚ ਆਣ ਚੜੇ। ਉਹਨੇ ਸਾਨੂੰ ਪੁੱਛਿਆ ਹੂੰ ਕਿ ਕੀ ਗੱਲ ਤੁਸੀਂ ਆਪ ਹੀ ਆ ਗਏ ਤੇ ਤੁਸੀਂ ਖਾਣਾ ਕੀ ਆ? ਜਿਹੜਾ ਨਾਗਾ ਅਫਸਰ ਸੀਗਾ ਇਹ ਸਿੱਖ ਸੀ ਕਿ ਮੁਸਲਮਾਨ ਸੀ? ਇਹ ਹੁਣ ਸਾਨੂੰ ਕੀ ਪਤਾ, ਬੋਲੀ ਕਿਹੜੀ ਬੋਲਦਾ ਸੀ? ਬੋਲੀ ਦਾ ਵੀ ਨਹੀਂ ਸਾਨੂੰ ਪਤਾ। ਐਵੇਂ ਝੂਠ। ਇਹਦਾ ਮਤਲਬ ਕੋਈ ਹੋਰ ਹੀ ਬਾਹਰ ਦਾ ਸੀਗਾ, ਹਿੰਦੁਸਤਾਨ ਦਾ ਨਹੀਂ ਸੀ ਉਹ? ਬਲੋਚਿਸਤਾਨ ਦੀ ਫੌਜ ਮਿਲਟਰੀ ਸੀ ਉਹਦੇ ਨਾਲ, ਅੱਛਾ ਬਲੋਚੀ। ਅੱਛਾ ਅੱਛਾ ਅੱਛਾ। ਹਾਂ। ਠੀਕ। ਤੇ ਉਹਨਾਂ ਦੀ ਬੋਲੀ ਦਾ ਤਾਂ ਸਾਨੂੰ ਵੀ ਨਹੀਂ ਹਾਂ, ਸਮਝ। ਉਹਨਾਂ ਦਾ ਨਹੀਂ ਪਤਾ ਲੱਗਦਾ। ਹਾਂ। ਅੱਛਾ, ਫਿਰ ਅਸੀਂ ਸਭ ਬਟਾਲੇ ਲਿਆ ਕੇ ਉਹਨਾਂ ਸਮਝਾਤਾ। ਬਾਹ ਹਿਫਾਜ਼ਤ, ਕੋਈ ਨੁਕਸਾਨ ਨਹੀਂ ਹੋਇਆ? ਕੋਈ ਨੁਕਸਾਨ ਨਹੀਂ ਹੋਇਆ। ਅੱਛਾ, ਸਮਾਨ ਵੀ ਘਰਾਂ ਚੋਂ ਕੋਈ ਚੱਕਿਆ ਕਿ ਨਹੀਂ ਚੱਕਿਆ? ਉਹ ਨਾਂਗੇ ਨੇ ਫਿਰ ਸਾਨੂੰ ਆਖਿਆ ਨਾ ਹਾਂ, ਵੀ ਉੱਥੇ ਜਾ ਕੇ ਤੁਸੀਂ ਖਾਣਾ ਕੀ ਆ, ਸਹੀ ਗੱਲ ਆ। ਤੇ ਭਾਜੋ ਘਰਾਂ ਨੂੰ। ਹੂੰ ਜਿੰਨਾ ਜਿੰਨਾ ਵਜਨ ਪੁੰਜੇ ਰੱਖ ਕੇ ਤੇ ਆਪੇ ਸਿਰ ਤੇ ਚੁੱਕ ਲਓ, ਹਾਂ, ਉਹਨਾਂ ਵਜਨ ਲਿਆਓ। ਠੀਕ ਆ। ਫਿਰ ਜਿਹੜਾ ਅਸੀਂ ਭਾਰ ਚੱਕ ਸਕਦੇ ਉਹਨਾਂ ਦਾ ਲੈ ਕੇ ਆਓ ਨਾ। ਹਾਂ, ਅੱਛਾ ਉਹ ਫਿਰ ਅਸੀਂ ਭੱਜ ਕੇ ਜਾ ਵੜੇ ਮੁੜ ਕੇ ਘਰੀ। ਅੱਛਾ ਫਿਰ ਆਪਣੀ ਜਿਹੜੀ ਕੁਛ ਚੰਗੀ ਸ਼ਾਇ ਸੀ। ਅੱਛਾ, ਜਦੋਂ ਤੁਸੀਂ ਦੁਬਾਰਾ ਫਿਰ ਆਪਣੇ ਘਰ ਨੂੰ ਗਏ ਪਿੱਛੇ ਨੂੰ, ਹਾਂ। ਉਦੋਂ ਪਿੰਡ ਖਾਲੀ ਹੋ ਗਿਆ ਸੀਗਾ? ਨਹੀਂ, ਪਿੰਡ ਸਿੱਖ ਤੇ ਸਾਰੇ ਬੈਠੇ ਸਿੱਖ ਸੀ। ਬੈਠੇ ਸੀਗੇ, ਆਪਣੇ ਲੋਕ ਹੈ ਨਹੀਂ ਗੇ? ਆਪਣੇ ਲੋਕ ਜਿਹੜੇ ਹੈਗੇ ਉਹ ਤੇ ਭੱਜ ਕੇ ਆ ਗਏ ਤੇ ਗੱਡੀਆਂ। ਉਹ ਤੁਹਾਡੇ ਬਾਅਦ ਚ ਜਾਣ ਨੇ ਸਿੱਖਾਂ ਨੇ ਉੱਥੋਂ ਤੁਹਾਡੇ ਸਮਾਨ ਨੂੰ ਛੇੜਿਆ ਛੁੜਿਆ ਤਾਂ ਨਹੀਂ? ਨਾ, ਉਦਾਂ ਹੀ ਪਿਆ ਸੀਗਾ? ਅਸੀਂ ਤੇ ਜਦੋਂ ਤੁਰੇ ਆ ਨਾ, ਹਾਂ। ਤੇ ਜਿਹੜੇ ਸਾਡੀ ਪੱਤੀ ਦੇ ਸੀ ਜਾਂ ਸਾਡੀ ਗਲੀ ਦੇ ਸੀ, ਅੱਛਾ ਉਹਨਾਂ ਦੇ ਸਿਰ ਤੇ ਬਾਹਾਂ ਰੱਖ ਰੱਖ ਕੇ ਰੋਂਦੇ ਸੀ।
ਇਹ ਕਿਉਂ ਚੱਲੇ ਆ? ਉਹ ਅੱਛਾ। ਇੱਕ ਸਿੱਖ ਸੀਗਾ ਹਾਂ। ਜਾਣਿਆ, ਉਹਦੇ ਨਾਲ ਸਾਡੀ ਪਹਿਲਾਂ ਤੋਂ ਵੱਡਿਆਂ ਤੋਂ ਤੁਰ ਕੇ ਤੁਰੀ ਆਉਂਦੀ ਸੀ ਹੂੰ ਮੁਹੱਬਤ। ਹੂੰ ਜ਼ਮੀਨ ਵੀ ਉਹਨਾਂ ਦੀ ਕਾਫੀ ਸੀ ਹੂੰ। ਤੇ ਉਹ ਵਾਹੁੰਦੇ ਵੀ ਸਾਹੀਂ ਅੱਧੀ ਕੁ। ਅੱਛਾ। ਤੇ ਉਹਨੇ ਸਿਰ ਤੇ ਬਾਹਾਂ ਰੱਖੀਆਂ, ਕੇਸ ਖੁੱਲੇ, ਮੇਰੇ ਮਾਪੇ ਅੱਜ ਮਰੇ ਜੇ। ਓਏ ਹੋਏ ਹੋਏ, ਇੰਨਾ ਦੁੱਖ ਕੀਤਾ। ਘਰ ਦਾ ਸਮਾਨ ਹੀ ਉਹਨਾਂ ਆਪ ਫੜ ਫੜ ਕੇ ਬੱਧਾ ਅੱਛਾ। ਬੰਨ ਕੇ ਸਾਨੂੰ ਆਖਣ ਕਿ ਲੈ ਜਾਓ। ਅਲਵਿਦਾ ਕੀਤਾ। ਆਦਮੀ ਦਾ ਕੀਤਾ। ਫਿਰ ਅਸੀਂ ਆਣ ਕੇ ਤੇ ਗੱਡੀਆਂ 'ਚ ਬਹਿ ਗਏ ਆ। ਹੂੰ। ਉਹਨਾਂ ਲਿਆ ਕੇ ਸਾਨੂੰ ਬਟਾਲੇ ਲਾਤਾ। ਅੱਛਾ। ਬਟਾਲੇ ਰਹੇ ਉੱਥੇ 2-4 ਦਿਨ। ਅੱਛਾ, ਉੱਥੋਂ- ਕੈਂਪ ਦੇ ਵਿੱਚ। ਆਹੋ ਕੈਂਪ ਦੇ ਵਿੱਚ। ਹੂੰ। ਉੱਥੋਂ ਫਿਰ ਜੱਸਾ ਬਣ ਕੇ ਤੇ ਡੇਰੇ ਵਾਲੇ ਪੁਲ ਨੂੰ ਤੁਰੇ। ਅੱਛਾ। ਬੜਾ ਜੱਸਾ ਤਗੜਾ ਨਾਗਾ ਲੈ ਕੇ ਤੁਰਿਆ। ਨਾਂਗਾ ਲੈ ਕੇ ਤੁਰਿਆ ਆਪਣੀ ਸਰਵਰਾਈ 'ਚ। ਆਹ ਠੀਕ ਆ। ਨਾਲ ਫੌਜ ਹੀ ਬਲੋਚਿਸਤਾਨ ਦੀ। ਅੱਛਾ। ਤੇ ਇਹ ਡੇਰੇ ਵਾਲਾ ਪੁਲ ਫਿਰ ਸਾਨੂੰ ਰਾਹ 'ਚ ਕੋਟਲੀ ਪਿੰਡ ਸੀ ਇੱਕ, ਅੱਛਾ ਜੀ। ਗੁਰੂ ਭਾਗ ਸਿੰਘ ਦਾ ਡੇਰਾ ਸੀ, ਉੱਥੇ ਕੋਟਲੀ ਸੀ। ਅੱਛਾ। ਮੇਰਾ ਬੜਾ ਖੁੱਲਾ ਸੀ। ਹੂੰ। ਉੱਥੇ ਆਣ ਕੇ ਰਾਤ ਰਹੇ ਆ ਅੱਛਾ ਜੀ। ਮੈਰਿਜ। ਹੂੰ ਇੱਧਰ ਸਿੱਖਾਂ ਨੇ ਜੱਸਾ ਬਣਾ ਲਿਆ ਹੂੰ। ਵੀ ਇਹਨਾਂ ਨੂੰ ਮਾਰ ਦਈਏ ਮੁਸਲਮਾਨਾਂ ਨੂੰ, ਹਮਲਾ ਕਰੀਏ ਇਹਨਾਂ ਤੇ। ਇਹਨਾਂ ਤੇ ਹਮਲਾ ਕਰੀਏ। ਅੱਛਾ। ਤੇ ਉਹ ਨਾਂਗੇ ਨੇ ਕੀਤਾ ਹੂੰ ਵੀ ਮਸ਼ੀਨਾਂ ਦੇ ਮੂੰਹ ਕਰਕੇ ਉਧਰ ਨੂੰ, ਤੇ ਜਿਹੜਾ ਆਇਆ ਭੁੰਦਣਾ। ਇਹਨਾਂ ਨੇ ਉਹ ਮਸ਼ੀਨਾਂ ਦੇ ਮੂੰਹ ਹਾਂ ਤੇ ਮੋਰਚੇ ਉਧਰ ਨੂੰ ਕਰ ਦਿੱਤੇ। ਹਾਂ। ਆਖਣ ਲੱਗੇ ਜਿਸ ਵੇਲੇ ਇਹ ਗਾਂ ਆਉਣ ਤੇ ਸੂਟ ਕਰ ਦਿਓ, ਹੂੰ ਸਾਰਾ ਜੱਸਾ ਦਾ ਜੱਸਾ ਫਨਾਹ ਕਰ ਦਿਓ। ਹੂੰ ਬਸ ਫਿਰ ਉੱਥੇ ਰਾਤ ਕੱਟੀ ਆ। ਹੂੰ। ਦਿਨੇ ਫਿਰ ਅਸੀਂ ਮੁੜ ਕੇ ਤੁਰ ਪਏ ਆ। ਅੱਛਾ। ਡੇਰੇ ਵਾਲਾ ਪੁਲ ਲੰਘੇ ਆ। ਅੱਛਾ। ਉੱਥੇ ਬਹੁਤਾ ਖਤਰਾ ਸੀਗਾ ਤੁਹਾਨੂੰ? ਆਹ ਅੱਛਾ। ਡੇਰੇ ਵਾਲਾ ਜਦੋਂ ਪੁਲ ਲੰਘ ਤੁਰੇ ਆ ਨਾ, ਹੂੰ। ਫਿਰ ਸਾਡਾ ਖਤਰਾ ਮੁੱਕ ਗਿਆ। ਫਿਰ ਪਾਕਿਸਤਾਨ ਜੋ ਤੇ ਆਪਣੀ ਹਦੂਦ ਵਿੱਚ ਆ ਗਏ। ਆਪਣੀ ਹਦੂਦ ਚ ਆ ਗਏ। ਆਹੋ ਉੱਥੇ ਫਿਰ ਕੀ ਉਦੋਂ ਤੁਹਾਡੇ ਦਾ ਆਸਰਾ ਸੀ ਵੀ ਉਧਰੋਂ ਖਤਰੇ ਵਾਲੀ ਜਗ੍ਹਾ ਚੋਂ ਲੰਘ ਕੇ ਤੁਸੀਂ ਆਪਣੇ ਪਾਕਿਸਤਾਨ ਦੀ ਹਦੂਦ ਵਿੱਚ ਆਏ? ਅੰਦਰ ਦੇ ਤੁਹਾਡੇ ਜਜ਼ਬਾਤ ਕੀ ਸੀ? ਅੰਦਰ ਦੇ ਯਾਦ ਸਾਡੇ ਇਹੋ ਹੀ ਸੀ ਵੀ ਉਧਰ ਇੰਨਾ ਮੁਸਲਮਾਨ ਮਰ ਗਿਆ ਸੀ। ਹੂੰ। ਪੱਕੀ ਦੇ ਉੱਤੇ ਗੱਡੀਆਂ ਲਾਂਭਦੀ ਕਰਕੇ ਨਿਕਾਉਂਦੇ ਸੀ, ਇੰਨੇ ਮੁਰਦੇ ਪਏ ਸੀ। ਇੰਨੀ ਵੱਡ ਟੁੱਕ ਹੋ ਚੁੱਕੀ ਸੀ। ਇੰਨੀ ਜਿਹੜਾ ਸਾਤੋਂ ਪਹਿਲਾ ਕਾਫਲਾ ਸੀ ਨਾ, ਅੱਛਾ ਜੀ। ਬਹੁਤ ਵੱਡਿਆ ਟੁੱਕਿਆ, ਬਾਣਾ ਦੇ ਵਿੱਚ ਪਏ, ਫੁੱਲੇ ਪਏ। ਓਏ ਹੋਏ ਹੋਏ ਹੋਏ, ਇੰਨੀਆਂ ਮਤਲਬ ਲਾਸ਼ਾਂ ਇੰਨੀਆਂ ਲਾਸ਼ਾਂ ਵੇਖੀਆਂ ਹਾਂ, ਆਪਣੀ ਅੱਖਾਂ ਨਾਲ ਦੇਖੀਆਂ। ਆਪਣੀਆਂ ਅੱਖਾਂ ਨਾਲ ਦੇਖੀਆਂ। ਗੱਡੀ ਨੇ ਨਾ ਪੱਕੀ ਜੋ ਤੋਂ ਨਹੀਂ ਲੰਘ ਸਕਦੀ, ਪਾਸੋਂ ਦੀ ਕਰਕੇ ਨਿਕਾਉਂਦੇ। ਬੜਾ ਕੇ ਲੰਘਦੇ ਸੀ ਵੀ ਕਿ ਉੱਪਰੋਂ ਨਾ ਕਿਸੇ ਦੇ ਟਾਇਰ ਚੜ ਜਾਵੇ। ਆ ਅੱਛਾ। ਉਹ ਨਾਂਗੇ ਨੇ ਨਾ ਹਾਂ। ਪਿੱਛੋਂ ਗੱਡੀ ਸੀ ਕੀ, ਇਹ ਤੁਹਾਡੇ ਤੋਂ ਪਹਿਲਾਂ ਜਿਹੜਾ ਕਾਫਲਾ ਸੀ ਉਹ ਵੱਢਿਆ ਗਿਆ ਸੀ ਇਦਾਂ? ਉਹ ਬਹੁਤ ਵੱਡਿਆ ਗਿਆ। ਅੱਛਾ। ਹਾਂ ਫਿਰ ਤੁਹਾਨੂੰ ਦੇਖ ਕੇ ਖੌਫ ਤਾਂ ਆਇਆ ਹੋਣਾ ਵੀ ਇਹ ਵੱਡੇ ਟੁੱਕੇ ਕਿਤੇ ਸਾਨੂੰ ਵੀ। ਅਸੀਂ ਆਂਦੇ ਆ ਵੀ ਇਹ ਸਹੀ ਸਲਾਮਤ ਲੰਘ ਜੀਏ ਪੁਲ ਤੇ, ਠੀਕ ਆ ਦਰਿਆ ਦਾ। ਦਰਿਆ ਦਾ ਸਹੀ। ਹਾਂ ਦੇਖੋ ਜੀ, ਇੱਧਰ ਵੱਡੇ ਉਹਨਾਂ ਨੇ ਜਾਂ ਉੱਧਰ ਵਾਲਿਆਂ ਨੇ, ਇੱਧਰ ਵਾਲੇ ਵੱਡੇ ਮਰੇ ਤਾਂ ਬੇਕਸੂਰੇ ਹੀ ਆ ਨਾ। ਬੇਕਸੂਰੇ ਹੀ ਮਾਰੇ ਆ ਨਾ, ਉਹਨਾਂ ਦਾ ਕੋਈ ਕਸੂਰ ਤਾਂ ਹੈ ਨਹੀਂ ਸੀਗਾ। ਬਿਲਕੁਲ। ਅੱਛਾ, ਫਿਰ ਤੁਸੀਂ ਉੱਥੋਂ ਪਾਕਿਸਤਾਨ ਦੀ ਹਦੂਦ ਵਿੱਚ ਆ ਗਏ। ਹਾਂ ਪਾਕਿਸਤਾਨ ਦੀ ਹਦੂਦ ਚ ਆ ਗਏ। ਅੱਛਾ, ਪਾਕਿਸਤਾਨ ਦੀ ਹਦੂਦ ਚ ਆ ਕੇ ਫਿਰ ਗਾਂ ਕਿੱਥੇ ਆਏ? ਗਾਂ ਫਿਰ ਅਸੀਂ ਇੱਥੇ ਆਏ ਫੈਸਲਾਬਾਦ। ਲਹਿਰਪੁਰ। ਹਾਂ ਹੂੰ। ਉੱਥੇ ਰਾਤ ਕੱਟੀ। ਅੱਛਾ ਜੀ। ਦਿਨ ਨੂੰ ਫਿਰ ਅਸੀਂ ਆਣ ਕੇ ਤੇ ਇੱਥੇ ਗੋਇਰੇ ਉਤਰੇ। ਲੈਨ ਗੱਡੀ ਤੇ? ਹਾਂ ਅੱਛਾ। ਗੋਇਰੇ ਅਸੀਂ ਉਤਰੇ ਆ ਜਦੋਂ, ਤੇ ਫਿਰ ਆ ਘੋਗਾ ਇੱਥੇ ਘੋਗਾ। ਆ ਹਾਂਜੀ। ਆ ਛਾਪਿਆਂ ਵਾਲੀ ਆ, ਛਾਪਿਆਂ ਵਾਲੀ। ਇੱਥੇ ਸਾਡੀ ਫੁੱਫੀ ਸੀ। ਅੱਛਾ। ਉਹਨਾਂ ਫਿਰ ਗੱਡੇ ਜੁੱਤੇ ਤੇ ਉਹ ਸਾਨੂੰ ਲੈ ਕੇ ਆਏ ਇੱਥੋਂ ਗੋਇਰਿਓ। ਉਹ ਜਿਹਨੂੰ ਘੋਗੇ ਲੈ ਕੇ ਆਏ। ਆ ਅੱਛਾ। ਉਹ ਲੈ ਕੇ ਇੱਥੇ ਘੋਗੇ ਆ ਗਏ। ਅੱਛਾ। ਉੱਥੇ ਫਿਰ ਸਾਨੂੰ ਜ਼ਮੀਨ ਤੇ ਚਵਿੰਡਾ ਇੱਥੇ ਆ, ਉੱਥੇ ਪਈ ਸੀ। ਚਵਿੰਡਾ ਖਿਦਰ ਵਾਲੇ ਰੋਡ ਤੇ ਜਿਹੜਾ? ਹਾਂ। ਅੱਛਾ। ਉਹ ਫਿਰ ਇਹ ਛਾਪਿਆਂ ਵਾਲੀ ਆਖਣ ਲੱਗੇ ਵੀ ਨਹੀਂ ਆਹਾਂ ਨਹੀਂ ਇੱਥੇ ਰਹਿਣ ਦੇਣੇ, ਅਸੀਂ ਲੈ ਜਾਣੇ ਆ। ਅੱਛਾ, ਇਹ ਸਾਨੂੰ ਦੂਰ ਪੈਂਦੀ ਹੈ। ਆ ਹੂੰ। ਇਹ ਫਿਰ ਸਾਨੂੰ ਛਾਪਿਆਂ ਵਾਲੀ ਲਾਏ। ਅੱਛਾ। ਛਾਪਿਆਂ ਵਾਲੀਆਂ ਫਿਰ ਉਹਨਾਂ ਨੇ ਆਪ ਇੱਥੇ ਪਰਚੀਆਂ ਪੜਵਾਈਆਂ। ਅੱਧਾ ਮਰਬਾ ਜ਼ਮੀਨ ਦਾ ਪੈ ਗਿਆ ਸਾਨੂੰ। ਠੀਕ ਆ। ਫਿਰ ਇੱਥੇ 18 ਚ ਆ ਗਏ। ਫਿਰ 518 ਵਿੱਚ ਤੁਸੀਂ ਆ ਕੇ ਵਸ ਗਏ। ਹਾਂ ਇੱਥੇ ਆਪਣਾ ਹੁਣ ਵਸੇਬ ਕਿਸ ਤਰ੍ਹਾਂ ਆ? ਇੱਥੇ ਸ਼ੁਕਰ ਆ ਅੱਲਾ ਦਾ। ਅੱਛਾ। ਇੱਕ ਕਿੱਲਾ ਪਿੱਛੋਂ ਮਾਲਕੀ ਦਾ ਉਹ ਨਵੇਂ ਪਿੰਡ ਚ ਪਾਇਆ। ਅੱਛਾ। ਸਾਡੇ ਵਡੇਰੇ ਜਿਹੜੇ ਜਦੋਂ ਤੂਨ ਦੀ ਬਿਮਾਰੀ ਪਈ ਹੈ ਨਾ, ਹਾਂਜੀ ਹਾਂਜੀ, ਤਾਉਨ ਦੀ ਬਿਮਾਰੀ। ਤੂਨ ਦੀ, ਹਾਂ। ਉਦੋਂ ਸਾਡੇ ਵੱਡੇ 2 ਬੱਚੇ, ਸਾਡਾ ਪਿਓ ਤੇ ਇੱਕ ਸਾਡਾ ਚਾਚਾ। ਬਾਕੀ ਸਾਰੇ ਅੱਲਾ ਨੂੰ ਪਿਆਰੇ ਹੋ ਗਏ। ਬਾਕੀ ਅੱਲਾ ਨੂੰ ਪਿਆਰੇ ਹੋ ਗਏ। ਉਹ ਫਿਰ ਇੱਥੋਂ ਉੱਠ ਕੇ ਨਾ ਹੂੰ ਤੇ ਕਲੇਰੀ ਸਾਡੇ ਨਾਨਕੇ ਸੀ, ਹੂੰ। ਉਹ ਫਿਰ ਉੱਥੇ ਲੈ ਗਏ ਸਾਨੂੰ, ਅੱਛਾ ਜੀ। ਸਾਡੇ ਪਿਓ ਨੂੰ ਤੇ ਸਾਡੇ ਚਾਚੇ ਨੂੰ। ਹੂੰ ਹੂੰ ਹੂੰ। ਉੱਥੇ ਫਿਰ ਉਹਨਾਂ ਨੇ ਰਿਸ਼ਤਾ ਦੇ ਦਿੱਤਾ ਤੇ ਉੱਥੇ ਫਿਰ ਗਾਂ ਵਿਆਹ ਤੁਹਾਡਾ ਪਾਕਿਸਤਾਨ ਆ ਕੇ ਹੋਇਆ? ਆ ਪਿਆ ਵਿਆਹ ਤੇ ਇੱਥੇ ਹੋਇਆ ਪਾਕਿਸਤਾਨ ਚ, ਇੱਥੇ 19 ਚ। 519 ਚ ਹੋਇਆ। ਹਾਂ। ਠੀਕ ਆ। ਤੇ ਆਪਣਾ ਜਿਹੜਾ ਪਿੰਡ ਆ ਇਹਦਾ ਰਕਬਾ ਕਿੰਨਾ ਕਾ? ਇੱਥੇ ਦਾ ਹਾਂ। ਇੱਥੇ ਦਾ ਪਹਿਲਾਂ ਤੇ ਹੈਗਾ ਕੋਈ 15-16 ਮਰਬੇ
ਇੱਧਰ ਹੀਗੇ ਵਗਦੇ, ਅੱਛਾ। ਕੁਛ ਇੱਧਰ ਹੀ ਉਹ ਮੋਗੇ ਤੋਂ ਵਗਦੇ ਥੋੜੇ ਜਿਹੇ, ਹੂੰ। ਤੇ ਬਾਕੀ ਤੇ ਇੱਥੇ ਬਕਾਏ ਪਏ ਸੀ ਤੇ ਟੰਡਰ ਹੀ ਸੀ। ਅੱਛਾ, ਉਹ ਵੀ ਮਲ ਬੋਲੇ ਲੋਕਾਂ ਨੇ। ਲੋਕਾਂ ਪਵਾ ਲਏ ਗਏ, ਅੱਛਾ। ਪਾਣੀ ਹੁਣ ਲੱਗਦਾ, ਹਾਂ, ਠੀਕ ਹੈ। ਜ਼ਮੀਨਾਂ ਵਾਹੁੰਦੇ ਆ। ਜ਼ਮੀਨਾਂ ਵਾਹੁੰਦੇ ਆ। ਹਾਂ। ਠੀਕ ਹੈ। ਬਾਬਾ ਜੀ ਆਪਣੇ ਪਿੰਡ ਦੇ ਨਾਲ ਨਾਲ ਕਿਹੜੇ ਪਿੰਡ ਆ? ਇੱਥੇ ਹਾਂ। ਇੱਥੇ ਨਸ਼ਹਿਰਾ ਹੈ, ਅੱਛਾ ਜੀ। ਕਾਠ ਹੈ, ਕਾਟ ਆ। ਹਾਂ ਇੱਧਰ ਸ਼ੇਖਾਂ ਹੈ, ਸ਼ੇਖਾਂ। ਗਾਮਨੀ ਆ ਗਈ, 20 ਆ ਗਈ, 21 ਆ ਗਈ। ਅੱਛਾ। ਇੱਧਰ ਰਾਈਆਂ ਨਹਿਰੋਂ ਪਾਵਲੇ ਬਣਿਆ ਲਾ ਗਈ ਤੇ ਰਾਈਆਂ ਵਾਲੀ 80, ਹੂੰ। ਇੱਧਰ 80 ਤੋਂ ਗਾਂ ਭੋਗੇ ਤੱਕ, ਇਹ 7 ਚੱਕ ਗੁਰਦਾਸਪੁਰੀਆਂ ਦੇ ਆ। ਇਹ ਗੁਰਦਾਸਪੁਰੀਆਂ ਦੇ 7 ਚੱਕ ਆ। ਬਾਬਾ ਜੀ ਤੁਹਾਨੂੰ ਇਸ ਪਿੰਡੋਂ ਜਿਹੜੇ ਉੱਠ ਕੇ ਬੰਦੇ ਲੋਕ ਗਏ ਆ ਸਿੱਖ, ਉਹਨਾਂ ਦੇ ਬਾਰੇ ਕੋਈ ਮਾਲੂਮਾਤ ਹੈਗੀ ਆ? ਜਿਹੜੇ ਇੱਥੋਂ ਗਏ ਆ? ਹਾਂਜੀ। ਨਹੀਂ। ਕੋਈ ਜਾਣਦੇ ਹੋ ਕਿਸੇ ਨੂੰ? ਨਾ। ਕੋਈ ਨਾਂ ਸੁਣਿਆ ਹੋਵੇ? ਨਹੀਂ। ਅੱਛਾ। ਨਾ ਉਤਨਾ ਕਈਆਂ ਦੇ ਸੁਣੇ ਨੇ ਇੱਥੋਂ। ਦੱਸੋ ਹਾਂ ਕਿਹੜੇ ਕਿਹੜੇ ਨਾਂ ਸੁਣੇ ਆ? ਇੱਥੋਂ ਆਇਆ ਉਤਮ ਸਿੰਘ ਮਧਾਣੀਆਂ ਚੌਧਰੀ, ਸਾਰੇ ਪਿੰਡ ਦਾ ਉਹ ਸੀ। ਉੱਤਮ ਸਿੰਘ ਮਧਾਣੀਆਂ, ਆਹ ਇਹ ਚੌਧਰੀ ਸੀ ਇਸ ਪਿੰਡ ਦਾ? ਇਸ ਪਿੰਡ ਦਾ ਚੌਧਰੀ ਸੀ ਇਹ। ਉੱਤਮ ਸਿੰਘ ਮਧਾਣੀਆਂ, ਠੀਕ ਹੈ। ਹਾਂ। ਹਾਂਜੀ। ਸੁਲਤਾਨ ਬਿੰਡੀਏ ਸੀ ਜਿਹੜੇ ਹੱਥ 'ਚ ਅਸੀਂ ਬੈਠੇ ਆ, ਉਹ ਸੁਲਤਾਨ ਬਿੰਡੀਏ, ਸੁਲਤਾਨ ਬਿੰਡੀਏ, ਉਹ ਵੀ ਸਿੱਖ ਸੀਗੇ? ਉਹ ਵੀ ਕਾਲੇ ਪਾਣੀ ਜਦੋਂ ਅਸੀਂ ਆਏ ਆ ਉਦੋਂ ਥੋੜਾ ਚਿਰ ਪਹਿਲੇ ਇੱਥੇ ਆਏ ਆ, ਅੱਛਾ ਅੱਛਾ। ਬਰੀ ਹੋ ਗਏ। ਠੀਕ ਹੈ ਜੀ। ਬਾਬਾ ਜੀ ਉਹਨਾਂ ਨਾਲ ਕਾਫੀ ਅੱਛੀ ਗੱਲਬਾਤ ਹੋਈ ਆ, ਬੜੀ ਮਾਲੂਮਾਤ ਸਾਂਝੀ ਕੀਤੀ ਹੈ ਜੀ ਸਾਡੇ ਨਾਲ। ਇਨਸ਼ਾਅੱਲਾ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਫਿਰ ਕਿਸੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੇਂ ਬਜ਼ੁਰਗ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ ਜੀ। ਨਾਸਰ ਕਸਾਣਾ, ਨਦੀਮ ਕਸਾਣਾ, ਸ਼ਹਿਜ਼ਾਦ ਪ੍ਰਿੰਸ, ਅਰਸਲਾਨ, ਵਾਰਸ ਗੁੱਜਰ ਸਾਡੀ ਟੀਮ ਦੇ ਮੈਂਬਰ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਆ ਜੀ। ਰੱਬ ਰਾਖਾ ਜੀ। ਅੱਲਾ ਹਾਫਿਜ਼।